ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ, ਸ਼ਾਨਦਾਰ ਸੇਵਾਵਾਂ ਦੇ ਰਹੇ ਨੇ, ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ, ਕਵਰਡ ਕੈਲੀਫੋਰਨੀਆ ਜਾਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੀਲਾ ਦੀ ਨੀਮਾ ਸਹੂਲਤਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਐਮਕੇ ਮਾਰਕੀਟ, ਕਸ਼ਮੀਰ ਸਿੰਘ, ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ, ਬੇਕਰਸਫੀਲਡ ਤੋਂ ਤੇ ਐਂਟੀਲਿਊਬ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 1 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਚੀਮਾ ਸਾਹਿਬ ਤੋਂ। ਚੀਮਾ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਬਜਟ ਲਈ ਕੁਝ ਨਹੀਂ ਹੈ ਜੀ। ਮੈਨੂੰ ਤੇ ਇਉਂ ਲੱਗਦਾ ਕਿ ਕਿਸੇ ਲਈ ਵੀ ਕੋਈ ਖਾਸ ਬਜਟ ਦੇ ਵਿੱਚ ਹੈ ਨਹੀਂ, ਕਿਸੇ ਵੀ ਸਟੇਟ ਵਾਸਤੇ। ਬਜਟ ਜਿਹੜਾ ਇਸ ਵਾਰ ਤਾਂ ਪਹਿਲੀ ਗੱਲ ਤੇ ਹੈ ਹੀ ਇੰਟਰਮ ਬਜਟ। ਇਹ ਖੁਦ ਖਜ਼ਾਨਾ ਮੰਤਰੀ ਨੇ ਤੇ ਇਹਨਾਂ ਨੂੰ ਸਮਝ ਹੀ ਇੰਨੀ ਕੁ। ਤੇ ਇੰਟਰਮ ਬਜਟ ਜਿਹੜਾ ਹੁੰਦਾ, ਆਮ ਤੌਰ ਤੇ ਅਸੀਂ ਵੇਖਿਆ ਕਿ ਬਸ ਇਸੇ ਤਰ੍ਹਾਂ ਦਾ ਹੁੰਦਾ, ਕੰਮ ਚਲਾਊ ਹੁੰਦਾ। ਪਰ ਐਤਕੀ ਲੱਗਦਾ ਸੀਗਾ ਕਿ ਪੁੱਠਾ ਗੇੜਾ ਦਿੱਤਾ ਜਾ ਸਕਦਾ ਹੈ। ਇਲੈਕਸ਼ਨ ਜਿੱਤਣਾ ਗੁਜਰਾਤ ਲੌਬੀ ਵਾਸਤੇ ਬੜਾ ਲਾਜ਼ਮੀ ਹੈ ਤੇ ਹੋ ਸਕਦਾ ਕੁਝ ਐਲਾਨ ਹੋ ਜਾਣ। ਪਰ ਤਾਈ ਨਿਰਮਲਾ ਸੀਤਾਰਮਨ ਨੇ ਆਖਿਆ ਕਿ ਅਸੀਂ ਰਵਾਇਤ ਹੀ ਨਿਭਾਈ ਆ, ਮਤਲਬ ਕਿ ਕੋਈ ਵੱਡੇ ਐਲਾਨ ਅਸਾਂ ਨਹੀਂ ਕਰਨੇ। ਪਰ ਵਾਕਿਆ ਇਹ ਕਹਿੰਦੇ ਆ ਕਿ ਪੰਜਾਬ ਵਾਸਤੇ ਕੁਝ ਵੀ ਹੈ ਨਹੀਂ। ਮੈਂ ਕਹਿੰਦਾ ਕਿ ਕਿਸੇ ਵੀ ਸਟੇਟ ਵਾਸਤੇ ਸਪੈਸ਼ਲ ਹੈ ਨਹੀਂ ਇਸ ਬਜਟ ਦੇ ਵਿੱਚ, ਜਿੰਨਾ ਕੁ ਮੈਂ ਲੱਭਿਆ ਸਵੇਰ ਦਾ ਲੱਗੇ ਹੋਏ ਆ, ਕਿਸੇ ਵੀ ਸਟੇਟ ਵਾਸਤੇ ਕੁਝ ਨਹੀਂ। ਇਨਫੈਕਟ ਮੈਂ ਤਾਂ ਕਹੂੰਗਾ ਕਿ ਬਹੁਤ ਸਾਰੇ ਸੈਕਟਰਾਂ ਲਈ ਕੁਝ ਵੀ ਨਹੀਂ ਜੀ। ਸਟੇਟਾਂ ਦਾ ਜਿਵੇਂ ਐਗਰੀਕਲਚਰ ਹੈ, ਜਿੱਦਾਂ ਐਗਰੀਕਲਚਰ ਦੇ ਵਿੱਚ ਕੀ ਹੈ ਕਿ ਪਿਛਲੀ ਵਾਰੀ 1,25,000 ਕਰੋੜ ਰੁਪਈਆ ਰੱਖਿਆ ਸੀਗਾ ਤੇ ਐਤਕੀ ਕੀ ਹੈ 1,27,000 ਕਰੋੜ ਰੁਪਈਆ, ਮਤਲਬ ਕਿ ਜਿਉਂਦਾ ਤਿਉਂ ਆ। ਤੇ ਫਿਰ ਜੇ ਤੁਸੀਂ ਸਿੱਖਿਆ, ਰੋਜ਼ਗਾਰ, 1 ਲੱਖ ਕਰੋੜ ਰੁਪਏ ਦਾ ਇੱਕ ਇਹਨਾਂ ਨੇ ਕਾਪਸ ਫੰਡ ਰੱਖਿਆ, ਬਸ ਇਸ ਤੋਂ ਇਲਾਵਾ ਨਵਾਂ ਕੁਝ ਨਹੀਂ। ਇਨਫਰਾਸਟ੍ਰਕਚਰ ਦੇ ਨਾਂ ਤੇ ਵੀ ਕੀ ਆ ਕਿ ਜੀ ਬੋਗੀਆਂ ਵਧਾ ਦਿਆਂਗੇ ਜੀ, ਜਾਂ ਅਸੀਂ ਮੈਟਰੋ, ਉਹ ਇਹਨਾਂ ਚੀਜ਼ਾਂ ਤੇ ਜ਼ੋਰ ਹੈ। ਹਾਈਵੇਜ਼ ਪਹਿਲਾਂ ਵੀ ਬਣ ਰਹੇ ਜੀ, ਮਤਲਬ ਕਿ ਕੁਝ ਮੈਨੂੰ ਨਹੀਂ ਲੱਗਿਆ, ਕਿਉਂਕਿ ਜਿਨ੍ਹਾਂ ਸੈਕਟਰਾਂ 'ਚ ਰੋਜ਼ਗਾਰ ਦੀ ਉਤਪਤੀ ਹੋਣੀ ਆ, ਰੋਜ਼ਗਾਰ ਪੈਦਾ ਹੋਣਾ, ਮੇਨ ਗੱਲ ਤੇ ਰੋਜ਼ਗਾਰ ਦੀ ਆ ਨਾ, ਕਿ ਉੱਥੇ ਚਾਹੇ ਕੁਝ ਵੀ ਹੋਵੇ, ਉੱਥੇ ਤੁਹਾਨੂੰ ਇਨਵੈਸਟ ਕਰਨਾ ਪੈਂਦਾ ਪੈਸਾ। ਪਰ ਮੈਨੂੰ ਤੇ ਕੁਝ ਵੀ ਜ਼ਿਆਦਾ ਨਹੀਂ ਲੱਗਿਆ ਇਹਦੇ 'ਚ। ਹਾਂ, ਕੁਝ ਚੀਜ਼ਾਂ ਇਹਨਾਂ ਨੇ ਜ਼ਰੂਰ ਟਾਰਗੇਟ ਕੀਤੀਆਂ, ਮਸਲਨ ਬੀਬੀਆਂ ਲਈ ਕੁਝ ਖਾਸ ਰਹਿਤਾਂ ਦਿੱਤੀਆਂ, ਜਿਵੇਂ ਆਂਗਣਵਾੜੀ ਵਰਕਰਸ ਵਗੈਰਾ ਹੈਗੀਆਂ ਨੇ, ਕਿ ਉਹਨਾਂ ਨੂੰ ਆਯੁਸ਼ਮਾਨ ਸਕੀਮ ਤਹਿਤ ਲਿਆਂਦਾ ਜਾਵੇ। 3 ਕਰੋੜ ਲੱਖਪਤੀ ਦੀਦੀ ਬਣਾਉਣ ਦਾ ਟਾਰਗੇਟ ਆ। 9 ਤੋਂ 14 ਸਾਲ ਦੀਆਂ ਬੱਚੀਆਂ ਨੂੰ ਫ੍ਰੀ ਟੀਕਾ ਲਾਇਆ ਜਾਏਗਾ, ਜਿਵੇਂ ਸਰਵਾਈਕਲ ਕੈਂਸਰ ਵਗੈਰਾ, ਜਿਹੜਾ ਕੁਝ ਇਸ ਤਰ੍ਹਾਂ ਦੀਆਂ ਖਤਰਨਾਕ ਬਿਮਾਰੀਆਂ ਨੇ। ਤਾਂ ਪਰ ਜੇ ਤੁਸੀਂ ਦੇਖੋਗੇ ਜੋ ਸੈਲਰੀਡ ਪਰਸਨਸ ਨੇ ਜਾਂ ਲੋਕ ਨੇ, ਉਹਨਾਂ ਦੇ ਵਿੱਚ ਕੁਝ ਵੀ ਨਹੀਂ ਉਤਸ਼ਾਹ, ਕਿਉਂਕਿ ਕੱਖ ਵੀ ਨਹੀਂ ਹੈ। ਮਿਡਲ ਕਲਾਸ ਵਾਸਤੇ ਕੋਈ ਰਹਿਤ ਨਹੀਂ ਹੈ। ਮਹਿੰਗਾਈ, ਚੌਲ, ਆਟਾ, ਦਾਲ, ਸੋਇਆਬੀਨ ਤੇਲ, ਗੈਸ, ਸਭ ਕੁਝ ਮਹਿੰਗਾ ਹੈ, ਪਰ ਮਹਿੰਗਾਈ ਵਾਸਤੇ ਕੁਝ ਵੀ ਨਹੀਂ ਹੈ ਜੀ। ਬਿਲਕੁਲ, ਮਤਲਬ ਕਹਿਣ ਦਾ ਕਿ ਕਿੱਥੇ ਆ, ਮੈਨੂੰ ਨਹੀਂ ਲੱਗਿਆ। ਹਾਂ ਠੀਕ ਆ ਕਿ ਕੁਝ ਸਟਾਰਟਅਪ ਵਾਸਤੇ ਜਾਂ ਕੁਝ ਚੀਜ਼ਾਂ ਵਾਸਤੇ ਮਾਹੌਲ ਹੈਗਾ, ਉਹ ਥੋੜਾ ਹੈਗਾ। ਇਹਨਾਂ ਨੇ ਡਿਫੈਂਸ ਵਾਸਤੇ ਵੀ ਜਿਹੜਾ ਬਜਟ ਰੱਖਿਆ ਉਹ ਐਤਕੀ ਥੋੜਾ ਹੀ ਵਧਾਇਆ, ਜ਼ਿਆਦਾ ਨਹੀਂ ਹੈ। ਤਾਂ ਜੇ ਤੁਸੀਂ ਵੇਖੋਗੇ, ਵੇਖਣ ਵਾਲੀ ਗੱਲ ਤੇ ਇਹ ਆ ਬਜਟ ਦੀ ਕਿ 24-25 ਵਾਸਤੇ ਸਰਕਾਰ ਦੀ ਕਮਾਈ ਜਿਹੜੀ ਉਹ 30,80,000 ਕਰੋੜ ਰਹਿਣ ਦੀ ਸੰਭਾਵਨਾ ਹੈ ਉਧਾਰੀ ਕਰਕੇ, ਤੇ ਖਰਚ 47,66,000 ਕਰੋੜ ਰੁਪਈਆ। ਕੋਈ ਵੀ ਬੰਦਾ ਸਮਝ ਸਕਦਾ ਕਿ ਇੰਨਾ ਖੱਪਾ। ਮੈਂ ਤੁਹਾਨੂੰ ਕਿਹਾ ਸੀਗਾ ਨਾ ਕਿ 2070 ਤੱਕ ਜਾਂਦਿਆਂ ਭਾਰਤ ਦਾ ਇਹ ਹਾਲ ਬਹੁਤ ਬੁਰਾ ਹੋ ਸਕਦਾ ਹੈ। ਜੀ ਜੀ, ਆਹੀ ਚੀਜ਼ ਮੈਂ ਕਹਿ ਰਿਹਾ ਸੀਗਾ। ਆ ਤੁਹਾਡੇ ਸਾਹਮਣੇ ਹੁਣ ਅੰਕੜਾ ਬਜਟ ਦਾ, ਆਹੀ ਗੱਲ ਮੈਂ ਕਹਿ ਰਿਹਾ ਸੀਗਾ। ਹੋਰ ਮੈਂ ਕੋਈ
ਮਨਮੋਹਨ ਸਿੰਘ ਦਾ ਚੇਲਾ ਥੋੜੀ ਆ ਬਿਲਕੁਲ ਵੀ ਬੜਾ ਤਗੜਾ ਅਰਥ ਸ਼ਾਸਤਰੀ ਆ। ਇੱਕ ਅੰਦਾਜ਼ਾ ਹੁੰਦਾ ਹੈ ਚੀਜ਼ਾਂ ਨੂੰ ਸਮਝਣ ਤੇ ਚੀਜ਼ਾਂ ਨੂੰ ਪਰਖਣ ਤੋਂ ਬਾਅਦ ਜੋ ਤੁਹਾਡੇ ਅੰਦਰ ਬਣਦਾ। ਤਾਂ ਮਤਲਬ ਕਿ ਮੇਰਾ ਅੰਦਾਜ਼ਾ ਸੀਗਾ ਕਿ ਜੇ ਇਸੇ ਤਰ੍ਹਾਂ ਨਰਿੰਦਰ ਮੋਦੀ ਰਿਪੀਟ ਕਰਦੇ ਆ ਤੇ ਇਸੇ ਤਰ੍ਹਾਂ ਬਿਨਾਂ ਸਿਰ ਪੈਰ ਤੋਂ ਨੀਤੀਆਂ ਲੈ ਕੇ ਚੱਲਦੇ, ਬੇਸ਼ੱਕ ਅਸੀਂ ਸਰਵਾਈਵਲ ਕਰ ਸਕਦੇ ਹਾਂ, ਆਰਥਿਕ ਕਦੇ ਕਦੇ ਤਾਂ ਵੈਸੇ ਮੈਨੂੰ ਇਹ ਵੀ ਲੱਗਦਾ ਕਿ ਫਰਜ਼ੀਵਾੜਾ ਅੰਕੜਿਆਂ ਦਾ ਕੁਝ ਜ਼ਿਆਦਾ ਹੀ ਆ, ਕੁਝ ਸ਼ਗੂਫੇਬਾਜ਼ੀ ਜ਼ਿਆਦਾ ਹੁੰਦੀ ਆ। 5 ਟ੍ਰਿਲੀਅਨ ਫਿਰ 7 ਟ੍ਰਿਲੀਅਨ ਕਹਿਣਾ ਸ਼ੁਰੂ ਕਰ ਦਿੱਤਾ। ਪਰ ਗੱਲ ਇਹ ਹੈ ਕਿ ਅਰਥ ਵਿਵਸਥਾ ਬਹੁਤ ਵੱਡੀ ਆ, ਦੇਸ਼ ਬਹੁਤ ਵੱਡਾ ਹੈ, ਲੋਕ ਬਹੁਤ ਜ਼ਿਆਦਾ ਗੈਰ ਸੰਗਠਿਤ ਸੈਕਟਰ ਦੇ ਵਿੱਚ ਨੇ। ਪਰ ਮਸਲਾ ਤੇ ਇਹ ਕਿ ਇਕਨੋਮੀ ਵੱਡੀ ਹੋ ਕੇ ਛੋਟੇ ਛੋਟੇ ਜਿਹੜੇ ਵਰਗ ਨੇ ਉਹਨਾਂ ਤੱਕ ਅਸੀਂ ਕਿੰਨਾ ਕੁ ਲੈ ਕੇ ਜਾ ਰਹੇ ਹਾਂ। ਬਿਲਕੁਲ ਮਸਲਾ ਇਹ ਹੁੰਦਾ ਹੈ ਕਿ ਉੱਥੋਂ ਤੱਕ ਤਰੱਕੀ ਕਿੰਨੀ ਪਹੁੰਚ ਰਹੀ ਹੈ। ਇਕਨੋਮੀ ਵੱਡੀ ਉਹ ਠੀਕ ਹੈ, ਇੱਕ ਅੰਕੜਾ ਵੱਡਾ ਸਾਡੇ ਕੋਲ, ਪਰ ਕੀ ਉਹਦਾ ਫਾਇਦਾ ਕਾਰਪੋਰੇਟ ਨੂੰ ਹੋ ਰਿਹਾ? ਬਿਲਕੁਲ ਹੋ ਰਿਹਾ। ਕਾਰਪੋਰੇਟ ਸੈਕਟਰ ਦਾ ਅੱਜ ਇਹਨਾਂ ਨੇ ਹੋਰ ਵੀ ਟੈਕਸ ਘਟਾ ਦਿੱਤਾ, ਮਤਲਬ ਕਿ ਉਧਰ ਰਿਆਇਤ ਦੇ ਦਿੱਤੀ ਹੈ। ਸੋ ਕੁਝ ਖਾਸ ਹੈ ਨਹੀਂ ਸੀ ਤੇ ਉਮੀਦ ਵੀ ਨਹੀਂ ਸੀਗੀ। ਉਹ ਮੈਨੂੰ ਲੱਗਦਾ ਕਿ ਇੰਟਰਮ ਬਜਟ ਤੋਂ ਜਾਣੂ ਨਹੀਂ ਹੋਣੇ ਜਿਹੜੇ ਬਹੁਤ ਵੱਡੀ ਇੱਕ ਉਮੀਦ ਲਾ ਕੇ ਬੈਠੇ ਹੋਣ ਕਿ ਇਸ ਤਰ੍ਹਾਂ ਦਾ ਕੋਈ ਫੈਸਲਾ ਆਏਗਾ ਕਿ ਸਾਰਾ ਕੁਝ ਪਲਟ ਜਾਏਗਾ। ਸ਼ੇਅਰ ਬਾਜ਼ਾਰ ਵੀ ਮੈਂ ਦੇਖ ਰਿਹਾ ਸੀਗਾ ਨਾਲੋਂ ਨਾਲ ਹੀ, ਜਿਵੇਂ ਬਜਟ ਦੇਖ ਰਿਹਾ ਸੀਗਾ ਕਿ ਸ਼ੇਅਰ ਬਾਜ਼ਾਰ ਵੀ ਪਹਿਲਾਂ ਤੇ ਥੋੜਾ ਉਛਲਿਆ, ਮੁੜ ਕੇ ਉਹ ਵੀ ਝਾਗਾਂ ਨੂੰ ਬੈਠ ਗਿਆ, ਬੀਅਰ ਦੀ ਝਾਗਾਂ ਕੋ ਯਕਦਮ ਹੀ ਬਹਿ ਗਿਆ। ਕੋਈ ਉਹਦੇ ਚ ਵੀ ਕੋਈ ਖਾਸ ਚੁਸਤੀ ਫੁਰਤੀ ਮੁੜ ਕੇ ਵੇਖਣ ਨੂੰ ਨਹੀਂ ਮਿਲੀ, ਐਨੀਮੋ ਝੂਣਾ ਜਿਹਾ ਹੀ ਰਿਹਾ। ਖੈਰ ਇਹ ਚੀਮਾ ਸਾਹਿਬ ਨੇ ਕਿਹਾ ਕਿ ਪੰਜਾਬ ਵਾਸਤੇ ਕੁਝ ਵੀ ਨਹੀਂ। ਮੈਂ ਚੀਮਾ ਸਾਹਿਬ ਨੂੰ ਕਹਾਂਗਾ ਕਿ ਇਹਦੇ ਵਿੱਚ ਕਿਸੇ ਵੀ ਸਟੇਟ ਵਾਸਤੇ ਵਿਸ਼ੇਸ਼ ਨਹੀਂ ਹੈ ਤੇ ਕਿਸੇ ਸੈਕਟਰ ਦੇ ਵਿੱਚ ਵੀ ਵੱਡਾ ਬਹੁਤ ਕੁਝ ਇਨਕਲਾਬੀ ਕੋਈ ਮੈਂ ਨਹੀਂ ਕਹਿੰਦਾ ਕਿ ਮਾਰਕਾ ਹੈਗਾ। ਜੀ ਜੀ। ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਦੀ ਕਹਿੰਦੇ ਖੜਗੇ ਪੰਜਾਬ ਆਉਣਗੇ ਤੇ ਗੱਲ ਬਣਾਉਣ ਦਾ ਯਤਨ ਕਰਨਗੇ। ਹਾਂਜੀ, ਖੜਗੇ ਸਾਹਿਬ ਆਉਣਗੇ, 11 ਇਹਨਾਂ ਨੇ ਤਰੀਕ ਰੱਖੀ ਆ, 11 ਨੂੰ ਪੰਜਾਬ ਆ ਜਾਣਗੇ। ਗੱਲ ਇਹ ਆ ਕਿ ਇਹਦੇ ਵਿੱਚ ਪੰਜਾਬ ਆਉਣ ਦਾ ਮੈਨੂੰ ਲੱਗਦਾ ਕਿ ਮਕਸਦ ਇਹੋ ਲੁਕਿਆ ਕਿ ਕਿਸੇ ਤਰੀਕੇ ਦੇ ਨਾਲ ਜੋ ਕਾਂਗਰਸ ਦੇ ਵਿੱਚ ਧੜੇਬੰਦੀ ਆ, ਤੇ ਧੜੇਬੰਦੀ ਵੀ ਇਸ ਕਿਸਮ ਦੀ ਆ ਕਿ ਜਿਹਦੇ ਵਿੱਚ ਉੱਤੋਂ ਲੈ ਕੇ ਹੇਠਾਂ ਤੱਕ ਲੜਾਈ ਆ, ਇਸ ਕਲੇਸ਼ ਨੂੰ ਖਤਮ ਕੀਤਾ ਜਾਵੇ ਕਿਸੇ ਪ੍ਰਕਾਰ ਦੀ ਕੋਈ ਜੁਗਤ ਲਾ ਕੇ। ਜੀ ਜੀ। ਹੁਣ ਉਹ ਸਫਲ ਹੁੰਦੇ ਆ ਜਾਂ ਅਸਫਲ ਹੁੰਦੇ ਆ ਤੇ ਸਮਾਂ ਹੀ ਦੱਸੇਗਾ। ਪਰ ਸਿੱਧੂ ਸਾਹਿਬ ਨੇ ਤੇ ਅੱਜ ਫੇਰ ਸ਼ੇਅਰ ਜਿਹਾ ਠੋਕਿਆ ਹੋਇਆ ਸੀ, ਕੋਈ ਸ਼ਹਿਰੋ ਸ਼ਾਇਰੀ ਤੁਹਾਨੂੰ ਪਤਾ ਬੜੀ ਜਾਣਦੇ ਨੇ, ਤੇ ਜਦੋਂ ਕੁਝ ਵੀ ਨਾ ਕਰਦੇ ਹੋਣ ਤੇ ਫਿਰ ਸ਼ਾਇਰੀ ਕਰ ਦਿੰਦੇ ਨੇ। ਉਹਨਾਂ ਦਾ ਨਾਮ ਵੀ ਸ਼ੇਰੀ ਤੇ ਸ਼ਾਇਰੀ ਵੀ ਕਰ ਦਿੰਦੇ ਨੇ, ਤੇ ਉਹ ਫਿਰ ਪੜਥੂ ਪੈ ਜਾਂਦਾ। ਤਾਂ ਖੈਰ ਗੱਲ ਹੈ ਕਿ ਖੜਕੇ ਸਾਹਿਬ ਆਉਣਗੇ ਤੇ ਇਹ ਸਾਫ਼ ਆ ਕਿ ਲੋਕ ਸਭਾ ਇਲੈਕਸ਼ਨਾਂ ਦੇ ਮੱਦੇਨਜ਼ਰ ਹੀ ਜੀ ਇਹਦੇ ਵਿੱਚ ਹੁਣ ਇੱਕ ਚੀਜ਼ ਵੇਖਣ ਵਾਲੀ ਹੋਏਗੀ ਕਿ ਕੀ ਇਹ ਅੰਦਰੂਨੀ ਕਲੇਸ਼ ਕਰਕੇ ਹੀ ਆ ਰਹੇ ਆ। ਪ੍ਰਵੀਨ ਜੀ ਮਾਫ ਕਰਨਾ, ਮੈਨੂੰ ਨਹੀਂ ਲੱਗਦਾ ਕਿ ਇਕੱਲੇ ਇਹ ਧੜੇਬੰਦੀ ਕਰਕੇ ਆਉਣ ਲੱਗੇ ਆ, ਕਿਉਂਕਿ ਜੇ ਧੜੇਬੰਦੀ ਦੀ ਗੱਲ ਹੁੰਦੀ ਤੇ ਇਹ ਤੇ ਅਮਰਿੰਦਰ ਸਿੰਘ ਨੂੰ ਵੀ ਉੱਥੇ ਸਾਦੇ ਹੁੰਦੇ ਸਨ ਦਿੱਲੀ ਬਤੌਰ ਚੀਫ ਮਿਨਿਸਟਰ। ਇਹ ਤੇ ਰਾਜਾ ਵੜਿੰਗ ਬਤੌਰ ਪ੍ਰਧਾਨ ਜਾਂ ਬਤੌਰ ਮੰਤਰੀ ਉੱਥੇ ਜਾਂਦੇ ਰਹੇ ਨੇ। ਨਵਜੋਤ ਸਿੰਘ ਸਿੱਧੂ ਮੂਸੇਵਾਲੇ ਤੱਕ ਨੂੰ ਲੈ ਕੇ ਉੱਥੇ ਜਾਂਦੇ ਰਹੇ ਨੇ। ਤਾਂ ਧੜੇਬੰਦੀ ਕਰਕੇ ਖੜਗੇ ਸਾਹਿਬ ਆ ਰਹੇ ਆ, ਤਾਂ ਮੈਂ ਇਸ ਚੀਜ਼ ਨੂੰ ਮਾਫ ਕਰਨਾ ਮੰਨਣ ਵਾਸਤੇ ਤਿਆਰ ਨਹੀਂ ਆ ਜੀ। ਮੈਨੂੰ ਇਹ ਲੱਗਦਾ ਕਿ ਠੀਕ ਆ, ਪਾਰਟੀ ਦੀ ਧੜੇਬੰਦੀ ਇੱਕ ਚਿੰਤਾ ਹੋ ਸਕਦੀ ਹੈ ਤੇ ਉਹਦੇ ਤੇ ਗੱਲਬਾਤ ਜਿਹੜੀ ਹੈ ਸੰਭਵ ਹੈ ਕਿ ਹੋਏਗੀ, ਮੈਂ ਉਸ ਗੱਲ ਤੋਂ ਮੁਨਕਰ ਨਹੀਂ ਆ। ਪਰ ਲੱਗਦਾ ਇਹ ਆ ਕਿ ਸ਼ਾਇਦ ਜੋ ਗੱਠਜੋੜ ਦੀ ਇੱਕ ਸਮੱਸਿਆ ਹੈ ਨਾ ਕਿਤੇ ਉਹਨੂੰ ਨਿਬੇੜਨ ਦਾ ਯਤਨ ਕੀਤਾ ਜਾਏਗਾ। ਮੈਂ ਕਿਉਂ ਕਹਿ ਰਿਹਾ, ਕਿਉਂਕਿ ਜਿੰਨੀ ਕੁ ਇਸ ਵੇਲੇ ਸੰਭਾਵਨਾ ਬਣਦੀ ਨਜ਼ਰ ਆ ਰਹੀ ਆ ਕਿ ਉਸੇ ਦਿਨ ਜਾਂ ਇੱਕ ਅੱਧੇ ਦਿਨ ਦੇ ਫਰਕ ਦੇ ਨਾਲ ਅਰਵਿੰਦ ਕੇਜਰੀਵਾਲ ਵੀ ਪੰਜਾਬ ਆ ਰਹੇ ਨੇ। ਅੱਛਾ ਜੀ। ਤੇ ਉਸ ਤੋਂ ਪਹਿਲਾਂ, ਹਾਂਜੀ ਬਿਲਕੁਲ, ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਇੱਕ ਅੰਦਰੂਨੀ ਸਰਵੇ ਚੱਲ ਰਿਹਾ ਹੈ ਕਿ ਸੰਭਾਵਨਾ ਵੇਖੀਏ ਕਿ ਗੱਠਜੋੜ ਦੀ ਕਿੰਨੀ ਕੁ ਬਚਦੀ ਆ ਤੇ ਕੱਲਿਆਂ ਦੀ ਜਿੱਤ ਦੀ ਕਿੰਨੀ ਕੁ ਬਚਦੀ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਇਸ ਨੂੰ ਜੇ ਆਪਾਂ ਆਪਸ ਦੇ ਵਿੱਚ ਜੋੜ ਕੇ ਵੇਖੀਏ ਇੱਕ ਕੜੀ ਦੇ ਰੂਪ ਚ, ਤੇ ਸਪਸ਼ਟ ਹੈ ਕਿ ਖੜਗੇ ਸਾਹਿਬ ਠੀਕ ਹੈ ਆਇਓ ਪਾਰਟੀ ਦੇ ਕੰਮ ਵਾਸਤੇ ਹੋਣਗੇ, ਪਰ ਲੱਗਦਾ ਹੈ ਕਿ ਗੱਠਜੋੜ ਦਾ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹਾਲੇ ਵੀ ਇੱਕ ਸਕੋਪ ਖੁੱਲਾ ਹੈ ਕਿ ਸੀਟ ਸ਼ੇਅਰਿੰਗ ਹੋ ਜਾਵੇ।
ਜੀ ਸ਼ਾਇਦ ਉਹਦੇ ਤੇ ਕਿਤੇ ਨਾ ਕਿਤੇ ਉਧਰੋਂ ਆਮ ਆਦਮੀ ਪਾਰਟੀ ਵਾਲੇ ਤੇ ਉਧਰੋਂ ਇਹ ਹਾਈ ਕਮਾਂਡ ਦੇ ਜਿਹੜੇ ਇਹ ਅਹੁਦੇਦਾਰ ਆ, ਹੋ ਸਕਦਾ ਸਹਿਮਤੀ ਬਣਾਉਣ ਦਾ ਯਤਨ ਕਰਨ, ਹੋ ਸਕਦਾ ਸ਼ਬਦ ਮੈਂ ਇਸਤੇਮਾਲ ਕਰ ਰਿਹਾ ਵਾਂ। ਪਰ ਕਿਉਂਕਿ ਜੇ ਕੱਲੀ ਧੜੇਬੰਦੀ, ਤੁਸੀਂ ਸੋਚ ਕੇ ਵੇਖੋ, ਇਹਦੇ 'ਚ ਕੋਈ ਰਾਕਟ ਸਾਇੰਸ ਨਹੀਂ ਹੈ। ਤੁਸੀਂ ਸੋਚ ਕੇ ਵੇਖੋ ਕਿ ਜੇ ਧੜੇਬੰਦੀ ਹੀ ਖਤਮ ਕਰਨੀ ਹੋਵੇ ਤਾਂ ਉਹ ਸਾਰੇ ਧੜਿਆਂ ਨੂੰ ਉੱਥੇ ਬੁਲਾ ਸਕਦੇ ਤੇ ਉੱਡਦੇ ਜਾਣਗੇ। ਜੀ, ਤੇ ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਆਪਾਂ ਐਸਜੀਪੀਸੀ ਦੀ। ਐਸਜੀਪੀਸੀ ਨੇ ਮਾਨ ਸਾਹਿਬ ਦਾ ਅਸਤੀਫਾ ਮੰਗਿਆ ਜੀ। ਦੇਖੋ, ਗੱਲਾਂ ਦੋ ਨੇ। ਇੱਕ ਤੇ ਹੈ ਕਿ ਚਲੋ ਐਸਜੀਪੀਸੀ ਨੇ ਅੱਜ ਆਪਣੀ ਇੱਕ ਅਹਿਮ ਮੀਟਿੰਗ ਕੀਤੀ, ਬੈਠਕ ਕੀਤੀ, ਉਹਦੇ ਵਿੱਚ ਇਹਨਾਂ ਨੇ 4 ਮਤੇ ਲਿਆਂਦੇ, ਸਹਿਮਤੀ ਬਣੀ ਆ ਤੇ ਉੱਥੇ ਸੀਐਮ ਮਾਨ ਦੇ ਖਿਲਾਫ ਐਫਆਈਆਰ ਦਰਜ ਕਰਾਉਣ ਦਾ ਵੀ ਮਤਾ ਹੈ। 4 ਮਤੇ ਜਿਹੜੇ ਉਹ ਲਿਆਂਦੇ ਗਏ ਨੇ। ਇਹ ਇਸ ਕਰਕੇ ਮੈਂ ਇਹ ਬੈਕਗ੍ਰਾਉਂਡ ਵੀ ਥੋੜੀ ਦੱਸ ਦੇਣਾ। ਸੁਲਤਾਨਪੁਰ ਲੋਧੀ ਜੋ ਹੋਇਆ, ਉਹਦੇ ਮੱਦੇਨਜ਼ਰ ਇਹਨਾਂ ਨੇ ਇੱਕ ਜਾਂਚ ਕਰਵਾਈ ਤੇ ਉਸ ਦੇ ਵਿੱਚ ਦੋਸ਼ੀ ਪਾਇਆ ਗਿਆ ਕਿ ਮੁੱਖ ਮੰਤਰੀ ਦੋਸ਼ੀ ਹੈ ਤੇ ਮੁੱਖ ਮੰਤਰੀ ਦੇ ਖਿਲਾਫ 295 ਦੇ ਤਹਿਤ ਐਫਆਈਆਰ ਜਿਹੜੀ ਹੈ ਉਹ ਦਰਜ ਹੋਣੀ ਚਾਹੀਦੀ ਹੈ। ਤੇ ਕਹਿੰਦੇ ਕਿ ਪੰਜਾਬ ਗਵਰਨਰ ਨੂੰ ਵਫਦ ਮਿਲ ਸਕਦਾ ਹੈ, ਯਾਨੀ ਕਮੇਟੀ ਦਾ। ਖੈਰ, ਠੀਕ ਹੈ ਜੀ। ਵੀ ਗੱਲ ਇਹ ਆ ਕਿ ਇੱਕ ਤੇ ਇਹ ਹੋ ਗਈ ਕਹਾਣੀ, ਤੇ ਦੂਸਰੀ ਕਹਾਣੀ ਹੈ ਕਿ ਅਕਾਲੀਆਂ ਨੇ ਵੀ ਅੱਜ ਆਪਣੀ ਪੰਜਾਬ ਬਚਾਓ ਯਾਤਰਾ ਜਿਹੜੀ ਉਹ ਸ਼ੁਰੂ ਕੀਤੀ ਆ। ਠੀਕ ਹੈ ਜੀ। ਪੰਜਾਬ ਬਚਾਓ ਯਾਤਰਾ ਜਾਂ ਆਪਣੀ ਹੋਂਦ ਬਚਾਓ ਯਾਤਰਾ, ਗੱਲ ਇੱਕੋ ਹੀ ਆ। ਤਾਂ ਉਹ ਮੁੱਢਲੇ ਤੌਰ ਤੇ ਕਈ ਹਲਕਿਆਂ ਨੂੰ ਲਗਭਗ ਤੁਸੀਂ ਲਾ ਲਓ ਕਿ 3-4 ਦਰਜਨ ਬਣ ਜਾਣਗੇ ਐਸੇ ਹਲਕੇ ਜਿਨ੍ਹਾਂ ਨੂੰ ਉਹ ਟੱਚ ਕਰਨਗੇ, ਤੇ ਖਾਸ ਤੌਰ ਤੇ ਉਹਦੇ ਵਿੱਚ ਦਿਹਾਤੀ ਏਰੀਆ ਕਵਰ ਹੋਏਗਾ। ਤਾਂ ਇੱਕ ਪਾਸੇ ਉਹ ਤੇ ਦੂਸਰੇ ਪਾਸੇ ਇਹ ਇੱਕ ਮਸਲਾ ਧਰਮ ਦੇ ਨਾਲ ਜੁੜਿਆ ਜਾਂ ਕਹਿ ਲਓ ਪੰਥਕ ਮੁੱਦਾ ਹੈ ਜਿਹੜਾ ਉਹ ਉਭਾਰਿਆ ਜਾ ਰਿਹਾ ਐਸਜੀਪੀਸੀ ਵੱਲੋਂ। ਤਾਂ ਐਸਜੀਪੀਸੀ ਇਸ ਵੇਲੇ ਅਕਾਲੀ ਦਲ ਦੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਪੋਰਟਿਵ ਤੇ ਰਿਹਾ ਇਸ ਕੰਮ ਦੇ ਵਿੱਚ, ਕਿਉਂਕਿ ਸਵਾਲ ਤੇ ਇਹ ਖੜਾ ਹੋਏਗਾ ਨਾ। ਦੇਖੋ, ਠੀਕ ਆ, ਅਕਾਲੀ ਦਲ ਇੱਕ ਬਹੁਤ ਵੱਡੀ ਲੜਾਈ ਲੜ ਰਿਹਾ ਤੇ ਅਕਾਲੀ ਦਲ ਦੀ ਰਿਵਾਈਵਲ ਮਾਨ ਸਭ ਤੋਂ ਖਤਰਨਾਕ ਸਮਝਦੇ ਆ ਉਹਨਾਂ ਵਾਸਤੇ। ਠੀਕ ਹੈ। ਅੱਜ ਵੀ ਉਹਨਾਂ ਨੇ ਇਹਦੇ ਤੇ ਕਹਿ ਲਓ ਕਿ ਕਾਫੀ ਸਖਤ ਟਿੱਪਣੀ ਕੀਤੀ ਯਾਤਰਾ ਤੇ। ਉਹਨਾਂ ਨੂੰ ਇਹੀ ਲੱਗਦਾ ਕਿ ਸਾਡੀ ਜਦੋਂ ਵੀ ਕੁਰਸੀ ਹਿੱਲੀ ਇਹਨਾਂ ਦੀ ਬਦੌਲਤ ਹੀ ਹਿੱਲੀ। ਕਾਂਗਰਸ, ਮੈਨੂੰ ਨਹੀਂ ਲੱਗਦਾ ਜੇ ਕਾਂਗਰਸ ਤੇ ਉਹਨਾਂ ਦੇ ਨਾਲ ਗੱਠਜੋੜ ਚ ਆ ਗਈ ਇੱਕ ਵਾਰੀ, ਕਾਂਗਰਸ ਛੇਤੀ ਕਿਤਿਆਂ ਮੈਨੂੰ ਨਹੀਂ ਲੱਗਦਾ ਕਿ ਕਾਂਗਰਸ ਛੇਤੀ ਕਿਤਿਆਂ ਉਸ ਪੋਜੀਸ਼ਨ ਤੇ ਆ ਜਾਏਗੀ। ਹਾਲਾਂਕਿ ਚਲੋ ਪ੍ਰੈਡਿਕਸ਼ਨ ਹੁੰਦੀ ਆ, ਆਪੋ ਆਪਣੀ, ਗਲਤ ਵੀ ਹੋ ਜਾਂਦੀ ਹੈ, ਸਹੀ ਵੀ ਹੋ ਜਾਂਦੀ ਹੈ। ਪਰ ਖੇਤਰੀ ਪਾਰਟੀ ਆ ਅਕਾਲੀ, ਲੋਕ ਛੇਤੀ ਮੁੜ ਜਾਂਦੇ ਉਹਦੇ ਵੱਲ। ਇਹ ਇਤਿਹਾਸ ਦਾ ਵੀ ਪਾਰਟ ਆ। ਪਰ ਐਤਕੀ ਕੁਛ ਦੇਰ ਜ਼ਿਆਦਾ ਹੀ ਲੱਗ ਰਹੀ ਕਿਉਂਕਿ ਐਤਕੀ ਕੰਮ ਥੋੜਾ ਖਰਾਬ ਹੈ। ਪਰ ਜ਼ਰੂਰ ਇਹ ਤਾਂ ਹੈ ਕਿ ਜੇ ਆਪਾਂ ਦੇਖੀਏ ਤਾਂ ਭਗਵੰਤ ਮਾਨ ਹਮੇਸ਼ਾ ਅਕਾਲੀਆਂ ਦੀ ਗੱਲ ਜ਼ਰੂਰ ਕਰਦੇ ਨਜ਼ਰ ਆਉਣਗੇ। ਚਲੋ ਉਹ ਵੀ ਛੱਡ ਦਿਓ, ਕੱਲ ਨੂੰ ਕੀ ਹੋਣਾ ਹੈ। ਪਰ ਜਿਹੜਾ ਅੱਜ ਮੌਜੂਦਾ ਦੌਰ ਆ ਇਹਦੇ ਵਿੱਚ ਜੇ ਹੁਣ ਗੱਲ ਕਰਨ ਵਾਲੀ ਹੈ ਤਾਂ ਉਹ ਇਹ ਆ ਕਿ ਜੇ ਐਸਜੀਪੀਸੀ ਇਸ ਬਿਹਾਵ ਤੇ ਅਸਤੀਫਾ ਮੰਗ ਰਹੀ ਹੈ ਮੁੱਖ ਮੰਤਰੀ ਦਾ, ਕਿ ਉੱਥੇ ਜੋ ਹੋਇਆ ਮੁੱਖ ਮੰਤਰੀ ਉਹਦੇ ਵਾਸਤੇ ਜ਼ਿੰਮੇਵਾਰ ਆ, ਤਾਂ ਫਿਰ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਵੱਡੀ ਗਲਤੀ ਫਿਰ ਕਰਨ ਜਾ ਰਿਹਾ। ਠੀਕ ਹੈ ਜੀ। ਕਿਉਂਕਿ ਜਿਸ ਦਿਨ ਆਮ ਆਦਮੀ ਪਾਰਟੀ ਨੂੰ ਇਹ ਗੱਲ ਔੜ ਗਈ ਕਿ ਜਿਸ ਦਿਨ ਬੇਅਦਬੀ ਹੋ ਰਹੀ ਸੀ, ਜਿਸ ਦਿਨ ਕਪੂਰਾ ਜਾਂ ਬਹਿਬਲ ਵਾਪਰਿਆ, ਤੇ ਅਸੀਂ ਤੇ ਪਹਿਲਾਂ ਹੀ ਕਹਿੰਦੇ ਕਿ ਉਸ ਦਿਨ ਜ਼ਿੰਮੇਵਾਰੀ ਇਹਨਾਂ ਦੀ ਸੀ, ਸੁਖਬੀਰ ਸਿੰਘ ਬਾਦਲ ਦੀ ਸੀ। ਫਿਰ ਅਸੀਂ ਸਹੀ ਕਹਿੰਦੇ ਹਾਂ। ਤਾਂ ਮਤਲਬ ਕਿ ਇਹਦਾ ਇੱਕ ਕਾਊਂਟਰ ਜਿਹੜਾ ਉਹ ਜ਼ਬਰਦਸਤ ਕਰ ਸਕਦੀ ਹੈ ਆਮ ਆਦਮੀ ਪਾਰਟੀ ਕਿ ਹਾਂ, ਜੇ ਕਿਸੇ ਵੀ ਲਾਅ ਐਂਡ ਆਰਡਰ ਦੀ ਘਟਨਾ ਵਾਸਤੇ ਮੁੱਖ ਮੰਤਰੀ ਜ਼ਿੰਮੇਦਾਰ ਆ, ਤਾਂ ਫਿਰ ਜਿਹਦੇ ਕੋਲ ਹੋਮ ਡਿਪਾਰਟਮੈਂਟ ਆ, ਤਾਂ ਫਿਰ ਉਸ ਵੇਲੇ ਦਾ ਡਿਪਟੀ ਸੀਐਮ ਕਿਉਂ ਨਹੀਂ ਜਿਹਦੇ ਕੋਲ ਹੋਮ ਡਿਪਾਰਟਮੈਂਟ ਸੀ। ਇਹ ਗੱਲ ਵਿਚਾਰਨ ਵਾਲੀ ਹੈ ਨਾ। ਫਿਰ ਮੈਂ ਅੱਗੇ ਵੀ ਸਵਾਲ ਕੀਤਾ ਸੀ ਐਸਜੀਪੀਸੀ ਵਾਲਿਆਂ ਨੂੰ ਕਿ ਠੀਕ ਹੈ, ਚਲੋ ਉਹਨਾਂ ਦੀ ਆਪਣੀ ਵਿਅਕਤੀਗਤ ਬਈ ਸੋਚ ਆ, ਆਪਣੀ ਉਹਨਾਂ ਦੀ ਕਹਿ ਲਓ ਕਿ ਬਹੁਤ ਵੱਡੀ ਸੰਸਥਾ ਹੈ, ਉਹਨਾਂ ਨੇ ਆਪਣੇ ਹਿਸਾਬ ਨਾਲ ਚੱਲਣਾ, ਨਾ ਕਿ ਸਾਡੇ ਹਿਸਾਬ ਨਾਲ। ਪਰ ਜਦੋਂ ਅਸੀਂ ਘਟਨਾਵਾਂ ਦੀ ਪੜਚੋਲ ਕਰਨੇ ਆ ਤਾਂ ਆ ਫਗਵਾੜੇ ਦੇ ਵਿੱਚ ਜੋ ਹੋਇਆ, ਮੰਗੂ ਮੱਠ ਦਾ ਸਾਰਾ ਸੱਚ ਸਾਹਮਣੇ ਆ ਗਿਆ ਜੀ। ਉੱਥੇ ਫਿਰ ਕਿਉਂ ਨਹੀਂ ਜਾਂਚ ਕਰਵਾਈ? ਉੱਥੇ ਕੋਈ ਟਿੱਪਣੀ ਤੱਕ ਕਿਉਂ ਨਹੀਂ ਕੀਤੀ? ਮੂੰਹ ਕਿਉਂ ਸਿੱਤਾ ਗਿਆ?
ਜੀ ਮਸਲਾ ਤੇ ਫਿਰ ਪ੍ਰਵੀਨ ਜੀ ਉਹੀ ਬਣੇਗਾ ਨਾ ਕਿ ਜੇ ਤੁਸੀਂ ਇਸ ਤਰ੍ਹਾਂ ਸਿੱਧਾ ਖੁੱਲਾ ਮੈਦਾਨ ਚਾਹੋਗੇ ਤਾਂ ਫਿਰ ਸਵਾਲ ਵੀ ਖੁੱਲੇ ਹੀ ਹੋਣਗੇ ਤੁਹਾਨੂੰ ਕਿ ਜੇ ਇੱਕ ਘਟਨਾ ਵਾਸਤੇ ਇੱਕ ਚੀਫ ਡਜ਼ਨਟ ਮੈਟਰ ਆਮ ਆਦਮੀ ਪਾਰਟੀ ਦਾ ਜਾਂ ਕਿਸੇ ਦਾ ਵੀ, ਜੇ ਇੱਕ ਲਾਅ ਐਂਡ ਆਰਡਰ ਦੀ ਘਟਨਾ ਵਾਸਤੇ ਇੱਕ ਮੁੱਖ ਮੰਤਰੀ ਜ਼ਿੰਮੇਵਾਰ ਆ ਤੇ ਜ਼ਾਹਰਾ ਜੀ ਗੱਲ ਹੈ ਕਿ ਫਿਰ ਉਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਦੇ ਜਿਹੜੇ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਉਹ ਕਿਉਂ ਨਹੀਂ। ਜੀ ਤੇ ਭਾਜਪਾ ਕਰਾਊਗੀ ਮਿੰਟੂ ਜੀ ਅਯੁੱਧਿਆ ਦੀ ਯਾਤਰਾ? ਦੇਖੋ ਅਯੁੱਧਿਆ ਦੀ ਯਾਤਰਾ ਜਿਹੜੀ ਹੈ ਹੁਣ ਰਾਮ ਰੰਗ ਇਹ ਆਪ ਤੇ ਮੰਨੀ ਜਾਂਦੇ ਕਿ ਰਾਮ ਰੰਗ ਚੜਿਆ, ਕਾਂਗਰਸ ਵਾਲੇ ਵੀ ਮੰਨੀ ਜਾਂਦੇ। ਪਹਿਲਾਂ ਕਾਂਗਰਸ ਦਾ ਵੀ ਪ੍ਰੋਗਰਾਮ ਸੀ, ਕਹਿੰਦੇ ਬੱਸਾਂ ਵਜਾਣੀਆਂ ਨੇ, ਫਿਰ ਜਦੋਂ ਉਹਨਾਂ ਨੇ ਬਾਈਕਾਟ ਕਰ ਦਿੱਤਾ ਕਿ ਅਸੀਂ ਨਹੀਂ ਜਾਣਾ, ਫਿਰ ਵਿਚਾਰਿਆ ਕਹਿੰਦੇ ਜੀ ਬਾਅਦ ਚ ਲੈ ਕੇ ਜਾਵਾਂਗੇ, ਭਗਵਾਨ ਤੇ ਸਾਰਿਆਂ ਦੇ ਸਾਂਝੇ ਹੀ ਆ, ਅਸੀਂ ਬਾਅਦ ਚ ਲੈ ਜਾਵਾਂਗੇ। ਹੁਣ ਇਹਨਾਂ ਦਾ ਕੰਮ ਤੇ ਬਣਿਆ ਨਹੀਂ। ਇਸੇ ਦਰਮਿਆਨ ਪੰਜਾਬ ਭਾਰਤੀ ਜਨਤਾ ਪਾਰਟੀ ਹੈ ਜਿਹੜੀ, ਯਾਨੀ ਇਹਨਾਂ ਦੀ ਇਕਾਈ ਹੈ ਜਿਹੜੀ ਇੱਥੋਂ ਦੀ, ਉਹ ਕਹਿੰਦੇ ਕਿ 3 ਲੱਖ ਲੋਕਾਂ ਨੂੰ ਅਯੁੱਧਿਆ ਸਥਿਤ ਭਗਵਾਨ ਸ਼੍ਰੀ ਰਾਮ ਲੱਲਾ ਦੇ ਦਰਸ਼ਨ ਕਰਵਾਏ ਜਾਣਗੇ। ਤੇ ਇਹ ਸਾਰਾ ਕੁਝ ਜਿਹੜਾ ਹੈ ਮਨਜੀਤ ਸਿੰਘ ਜੀ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਗਠਿਤ ਕੀਤੀ ਗਈ ਹੈ, ਉਹਦੇ ਰਾਹੀਂ ਸ਼ਾਇਦ ਹੋਏਗਾ ਜੀ। ਤਾਂ ਇਹਦਾ ਮਕਸਦ ਕੀ ਆ ਕਿ ਜਿਸ ਤਰ੍ਹਾਂ ਇੱਕ ਲੋਕ ਸਭਾ ਹਲਕਾ ਹੈ ਕਿ ਘੱਟੋ ਘੱਟ ਉਹਦੇ ਚੋਂ 6-7 ਹਜ਼ਾਰ ਬੰਦੇ ਨੂੰ ਖੜਿਆ ਜਾਵੇ, ਉਹਦੇ ਨਾਲ ਹਰੇਕ ਹਲਕੇ ਦੇ ਵਿੱਚ ਤੁਹਾਡਾ ਪ੍ਰਚਾਰ ਪਹੁੰਚੇਗਾ। ਜੀ ਜੀ। ਸੋ ਇਹ ਸਾਰਾ ਕੁਝ ਇਹਨਾਂ ਦਾ ਹੈਗਾ। ਪਠਾਨਕੋਟ ਤੋਂ ਇਹਨਾਂ ਦੀ ਟ੍ਰੇਨ ਪਹਿਲੀ ਜਿਹੜੀ ਆ ਉਹ ਰਵਾਨਾ ਹੋਣੀ ਹੈ 9 ਫਰਵਰੀ ਨੂੰ। ਇਸ ਟ੍ਰੇਨ ਨੂੰ ਸੁਨੀਲ ਜਾਖੜ ਹਰੀ ਝੰਡੀ ਦੇ ਕੇ ਰਵਾਨਾ ਕਰਨਗੇ। ਗੱਲ ਇਹ ਹੈ ਪ੍ਰਵੀਨ ਜੀ, ਦੇਖੋ ਠੀਕ ਹੈ, ਕੋਈ ਮਾੜੀ ਗੱਲ ਨਹੀਂ ਹੈ। ਅਯੁੱਧਿਆ ਜਾਣਾ, ਕਿਤੇ ਵੀ ਜਾਣਾ, ਕਿਤੇ ਵੀ ਜਾਓ, ਜਿੱਥੇ ਜਿੱਥੇ ਤੁਹਾਨੂੰ ਬਈ ਸਕੂਨ ਪੁੱਗਦਾ, ਮੈਂ ਤੇ ਕਹਿੰਦਾ ਜਾਓ ਜਿੱਥੇ ਵੀ। ਅਸੀਂ ਕਿਸੇ ਦੀ ਆਸਥਾ ਤੇ ਕੋਈ ਉਂਗਲ ਚੁੱਕਣ ਵਾਲੇ ਕੌਣ ਆ? ਪਰ ਇੱਕ ਚੀਜ਼ ਦੇਖੋ ਕਿ ਅਗਲਿਆਂ ਨੇ ਅਯੁੱਧਿਆ ਦੇ ਵਿੱਚ ਕਿੱਡੀ ਵੱਡੀ ਇਕਨੋਮੀ ਖੜੀ ਕੀਤੀ ਹੈ। ਅੱਜ ਵਾਰੀ ਨਹੀਂ ਆਉਂਦੀ। 30 ਤੋਂ 50 ਹਜ਼ਾਰ ਕਰੋੜ ਦਾ ਅੰਦਾਜ਼ਾ ਹੈ ਕਿ ਆਮਦਨ ਹੈ ਇੱਕ ਸਾਲ ਦੀ। 30 ਤੋਂ 50 ਹਜ਼ਾਰ ਕਰੋੜ ਇੱਕ ਸ਼ਹਿਰ। ਇਹਨੂੰ ਧਰਮ ਨਾਲ ਵੱਖ ਕਰ ਦੋ, ਹਾਲਾਂਕਿ ਹੈ ਤਾਂ ਧਰਮ ਦਾ ਵਿਸ਼ਾ, ਪਰ ਆਪਾਂ ਵੇਖ ਰਹੇ ਕਿ ਇਹਨੂੰ ਧਾਰਮਿਕ ਟੂਰਿਜ਼ਮ ਦੇ ਤੌਰ ਤੇ ਲੈ ਲਓ ਤਾਂ ਅੰਦਾਜ਼ਾ ਲਾ ਲਓ ਕਿ ਕਿੰਨਾ ਵੱਡਾ ਉਹਨਾਂ ਨੇ ਕੰਮ ਕੀਤਾ ਹੈ। ਨਾਲੇ ਤਾਂ ਚਲੋ ਧਾਰਮਿਕ ਪੱਖੋਂ ਵੀ ਲੋਕ ਖੁਸ਼ ਕਰਦੇ, ਵੋਟਾਂ ਦੇ ਪੱਖੋਂ ਖੁਸ਼ ਹੋ ਗਏ। ਇਸ ਤੋਂ ਇਲਾਵਾ ਕਿੰਨੀ ਵੱਡੀ ਇਕਨੋਮੀ ਦੇ ਵਿੱਚ ਉਹਨਾਂ ਨੇ ਇੱਕ ਛਾਲ ਮਾਰੀ ਆ। ਇਸ ਤੋਂ ਵੀ ਵੱਡੀ ਗੱਲ ਕਿ ਅਸੀਂ ਆਪਣੇ ਮੌਕੇ ਗਵਾਏ ਆ। ਮੌਕੇ ਗਵਾਏ ਕਿ ਇਹਨਾਂ ਚੋਂ ਕੋਈ ਉੱਠ ਕੇ ਇਹ ਵੀ ਕਹਿ ਸਕਦਾ ਕਿ ਯਾਰ ਉੱਥੇ ਚਲੋ ਬਣਾ ਲਿਆ ਮੰਦਿਰ, ਠੀਕ ਆ। ਰਾਮ ਦੇ ਨਾਨਕੇ ਕੜਾਮ ਚ ਸਨ, ਮੇਰੇ ਵੀ ਨਾਨਕੇ ਤਫੱਕਲ ਉੱਥੇ ਆ। ਜੀ ਜੀ। ਕੀ ਤੁਸੀਂ ਉਸ ਜਗ੍ਹਾ ਨੂੰ ਅਜੇ ਤੱਕ ਪ੍ਰਮੋਟ ਕਰ ਸਕੇ ਹੋ? ਕੁਸ਼ਲਿਆ ਮਾਤਾ ਕੁਸ਼ਲਿਆ ਦੇਵੀ, ਲੋਕ ਮੰਨਦੇ ਆ ਕਿ ਰਾਮ ਜੀ ਦਾ ਜਨਮ ਹੀ ਹਾਲਾਂਕਿ ਇਤਿਹਾਸਿਕ ਡਿਬੇਟ ਦਾ ਵਿਸ਼ਾ ਹੈ। ਜੀ ਜੀ ਜੀ। ਤੇ ਵੇਦ ਕਿੱਥੇ ਰਚੇ ਗਏ? ਮਹਾਭਾਰਤ ਕਿੱਥੇ ਹੋਈ? ਮਹਾਭਾਰਤ ਉਹ ਕਿੱਥੇ? ਹੋਰ ਹਾਲਾਂਕਿ ਮੈਨੂੰ ਇੰਨਾ ਗਿਆਨ ਨਹੀਂ ਜਿੰਨਾ ਕੁ ਮੈਂ ਸਨਾਤਨ ਨੂੰ ਜਾਣਦਾ। ਅਸੀਂ ਕਰ ਹੀ ਨਹੀਂ ਸਕੇ। ਮਹਾਭਾਰਤ ਵੀ ਤਾਂ ਪੰਜਾਬ 'ਚ ਹੀ ਹੋਈ। ਔਰ ਕੁਸ਼ੇਤਰ ਕਿੱਥੇ ਸੀ? ਬਿਲਕੁਲ, ਇਹ ਤੇ ਅਸੀਂ ਹੁਣ ਵੰਡਿਆ ਨਾ। ਇਹ ਤਾਂ ਅਸੀਂ ਹਰਿਆਣਾ ਅੰਬਾਲੇ ਤੋਂ। ਉਹ ਕਿੱਥੇ ਸੀ? ਵੇਦ ਕਿੱਥੇ ਲਿਖੇ ਗਏ? ਜੀ। ਸੋ ਇਹ ਚੀਜ਼ ਆ ਕਿ ਅਸੀਂ ਇਹਨਾਂ ਚੀਜ਼ਾਂ ਤੇ ਕਦੇ ਨਹੀਂ ਕੀਤਾ। ਮੈਨੂੰ ਲੱਗਦਾ ਰੌਲਾ ਇਹ ਨਾ ਕਿ ਅਸੀਂ ਉਸ ਖੇਤੇ ਨੂੰ ਵੰਡ ਲੈਂਦੇ ਆ ਕਿ ਹਾਂ ਇਹ ਸਾਡਾ ਹੈ, ਉਹ ਦੂਜਿਆਂ ਦਾ ਨਹੀਂ। ਦੂਜੇ ਕਹਿੰਦੇ ਕਿ ਠੀਕ ਆ। ਮਸਲਾ ਤੇ ਇਹ ਹੈ ਕਿ ਇੱਥੇ ਵੀ ਬਹੁਤ ਕੁਝ ਸੀਗਾ ਤੇ ਇੱਥੇ ਵਾਲਾ ਹਿੰਦੂ ਤਾਂ ਹੀ ਤੇ ਪ੍ਰਭਾਵਿਤ ਨਹੀਂ ਹੁੰਦਾ ਕਿਉਂਕਿ ਉਹ ਕਹਿੰਦਾ ਕਿ ਸਨਾਤਨ ਦੀ ਜੜੀ ਇੱਥੇ ਆ। ਸਨਾਤਨ ਦੇ ਤੁਸੀਂ ਹਿੰਦੂ ਧਰਮ ਦੇ ਤੁਸੀਂ ਹਿੰਦੂਤਵ ਲੈ ਕੇ, ਉਗਰ ਹਿੰਦੂਤਵ ਲੈ ਕੇ ਕੋਈ ਠੇਕੇਦਾਰ ਨਹੀਂ ਬਣ ਜਾਂਦੇ। ਜੀ 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 ਬਿਲਕੁਲ। ਤਾਂ ਤੁਸੀਂ ਆਪ ਹੀ ਕਹਿੰਦੇ ਤੁਸੀਂ ਵੀ ਇਸੇ ਵਰਗ ਦਾ ਹਿੱਸਾ ਹੋ ਨਾ। ਤੁਹਾਡੀ ਜਿਹੜੀ ਕੈਫੀਅਤ ਹੈ ਉਹ ਇਸੇ ਕਰਕੇ ਆ।
ਕਦੇ ਸੋਚ ਕੇ ਦੇਖੋ, ਇਹ ਤੁਹਾਨੂੰ ਮੈਂ ਸੋਚਣ ਦਾ ਵਿਸ਼ਾ ਦੇ ਰਿਹਾ ਵਾਂ ਜੀ ਜੀ ਜੀ, ਬਿਲਕੁਲ ਬਿਲਕੁਲ। ਕਿ ਅਸਲੀ ਰੂਟਸ। ਤਾਂ ਗੱਲ ਇਹ ਆ ਕਿ ਸਾਰਾ ਕੁਝ ਛੱਡਾ ਦਿੱਤਾ ਗਿਆ। ਚਲੋ ਖੈਰ, ਪਰ ਦੇਖ ਲਓ ਕਿ ਉਹਨਾਂ ਨੇ ਰਾਮ ਮੰਦਿਰ ਬਣਾ ਕੇ ਸਾਰਾ ਕੁਝ ਹੀ ਹਾਸਲ ਕੀਤਾ ਹੈ, ਸਾਰਾ ਕੁਝ। ਆਤਮਿਕ ਖੁਸ਼ੀ ਵੀ ਚਲੋ ਹਾਸਲ ਕੀਤੀ, ਲੋਕਾਂ ਦੀ ਵੋਟ ਵੀ ਹਾਸਲ ਕਰਨੀ ਹੈ, ਤੇ ਪੈਸਾ ਵੇਖੋ ਕਿੰਨਾ ਕਿੰਨਾ ਯੂਪੀ ਚ ਜਾਣਾ ਹੈ। ਜੀ ਜੀ। ਤੇ ਮਿੰਟ ਜੀ ਗੱਲ ਕਰੀਏ ਅੱਗੇ, ਸਿਮਰਨਜੀਤ ਸਿੰਘ ਮਾਨ ਦੀ, ਉਹਨਾਂ ਨੂੰ ਘਰ ਦੇ ਵਿੱਚ ਟੱਕ ਦਿੱਤਾ ਜੀ। ਦੇਖੋ, ਸਿਮਰਨਜੀਤ ਸਿੰਘ ਮਾਨ ਨੂੰ ਅੱਜ ਸਵੇਰੇ ਖਬਰ ਆਈ ਸੀ ਕਿ ਉਹਨਾਂ ਨੂੰ ਹਾਊਸ ਅਰੈਸਟ ਕੀਤਾ ਗਿਆ। ਹਾਲਾਂਕਿ ਗ੍ਰਿਫਤਾਰੀ ਨਹੀਂ, ਗ੍ਰਿਫਤਾਰੀ ਸ਼ਬਦ ਆਪਾਂ ਇਸਤੇਮਾਲ ਨਹੀਂ ਕਰ ਸਕਦੇ ਕਿਉਂਕਿ ਮੈਂਬਰ ਪਾਰਲੀਮੈਂਟ ਨੇ। ਕੁਝ ਮੀਡੀਆ ਵਾਲੇ ਬਹੁਤ ਜਲਦੀ ਖਬਰ ਕਾਲੀ ਬ੍ਰੇਕ ਕਰਦੇ ਕਾਲੀ ਨਾਲ, ਤਾਂ ਗ੍ਰਿਫਤਾਰੀ ਨਹੀਂ ਹੋ ਸਕਦੀ ਇਸ ਤਰ੍ਹਾਂ ਕਿਸੇ ਮੈਂਬਰ ਪਾਰਲੀਮੈਂਟ ਦੀ। ਪਰ ਮੈਂ ਹੈਰਾਨ ਆ ਕਿ ਅੱਜ ਬਜਟ ਸੈਸ਼ਨ ਸੀਗਾ, ਮਾਨ ਸਾਹਿਬ ਨੂੰ ਤੇ ਉੱਥੇ ਜਾਣਾ ਚਾਹੀਦਾ ਸੀਗਾ। ਉਹਨਾਂ ਦੀ ਇੱਕ ਵੀਡੀਓ ਮੈਂ ਸੁਣ ਰਿਹਾ ਸੀ, ਬਾਅਦ ਦੁਪਹਿਰ ਆਈ ਆ ਕਿ ਮੈਂ ਜਾਣਾ ਸੀਗਾ। ਫਿਰ ਜੇ ਤੁਸੀਂ ਜਾਣਾ ਸੀ ਮਾਨ ਸਾਹਿਬ ਤੇ ਤੁਹਾਨੂੰ ਆਹ ਪ੍ਰੋਗਰਾਮ ਦੇਣ ਦੀ ਕੀ ਜ਼ਰੂਰਤ ਸੀ ਕਿ ਅਸੀਂ ਧੂਰੀ ਜੰਕਸ਼ਨ ਤੇ ਰੇਲਾਂ ਰੋਕਣੀਆਂ ਨੇ? ਤੇ ਮੈਨੂੰ ਤੇ ਸਮਝ ਨਹੀਂ ਆਉਂਦੀ ਵਿਉਂਤਬੰਦੀ ਕਿਸ ਤਰ੍ਹਾਂ ਦੀ ਹੋ ਰਹੀ ਆ ਕਿ ਤੁਸੀਂ 3 ਨੂੰ ਆਪੇ ਤੇ ਕਹਿ ਰੱਖਿਆ ਕਿ ਅਸੀਂ ਸੀਐਮ ਦਾ ਘਰ ਘੇਰਨਾ ਵਾ ਸਾਰਿਆਂ ਨੇ, ਪਹਿਲਾਂ 5 ਨੂੰ ਕਿਹਾ ਸੀ। ਹੁਣ ਇੱਕ ਥਾਂ ਤੇ ਇੱਕ ਚੀਜ਼ ਘੇਰ ਲਓ, ਘਰ ਘੇਰ ਲਓ ਜਾਂ ਰੇਲ ਘੇਰ ਲਓ, ਕਿਤੇ ਵੀ ਇੱਕ ਥਾਂ ਤੇ। ਹੁਣ ਮੰਡਵੇਂ ਦਾ ਪ੍ਰੋਗਰਾਮ ਆ ਰਹੇ ਨੇ, ਏਦਾਂ ਲੱਗਦਾ ਕਿ ਇਹ, ਮੈਨੂੰ ਲੱਗਦਾ ਕਿ ਆਪੋ ਆਪਣੇ ਪ੍ਰੋਗਰਾਮ ਵੀ ਦੇਣੇ ਸ਼ੁਰੂ ਕਰ ਦੇਣੇ ਇਹਨਾਂ ਨੇ। ਭਾਨਾ ਸਿੱਧੂ ਦੇ ਪਿੱਛੇ ਇੱਕ ਧੜਾ ਵਿੱਚ ਆ ਗਿਆ, ਲੱਖਾ ਸਿਧਾਣਾ ਤਾਂ ਹੈ ਹੀ ਆ। ਇਹ ਤਾਂ ਆਪਾਂ ਨੂੰ ਵੀ ਪਤਾ ਕਿ ਮੁੜ ਕੇ ਕਿਸਾਨ ਜਥੇਬੰਦੀਆਂ ਵਾਲੇ ਇੱਕ ਪਾਸੇ ਹੋ ਜਾਂਦੇ ਹੁੰਦੇ ਆ, ਕਿਉਂਕਿ ਲੱਖਾ ਸਿਧਾਣਾ ਤੇ ਕਿਸਾਨ ਜਥੇਬੰਦੀ ਲੈਫਟਿਸਟ, ਉਹ ਤਾਂ ਫਰੀਦਕੋਟ ਖੈਬੜੇ ਵੀ ਸੀ, ਤੁਹਾਨੂੰ ਯਾਦ ਹੋਣਾ। ਇੱਕੋ ਜਦੋਂ ਮੁੰਡਾ ਮਰਿਆ ਸੀ ਪੁਲਿਸ ਹਿਰਾਸਤ ਦੇ ਵਿੱਚ ਮਾਰ ਕੇ ਨਹਿਰ ਚ ਸੁੱਟਤਾ ਸੀ, ਪੰਜਾਬੇ ਵਾਲਾ। ਹਾਂਜੀ ਹਾਂਜੀ, ਉਦੋਂ ਆਮੋ ਸਾਹਮਣੇ ਹੋ ਗਏ ਸੀ। ਤਾਂ ਗੱਲ ਹਾਂਜੀ, ਤਾਂ ਗੱਲ ਇਹ ਆ ਕਿ ਇਸ ਹਿਸਾਬ ਨਾਲ ਸਮਝ ਨਹੀਂ ਆ ਰਹੀ ਕਿ ਕੀ ਅਸਲ ਚ ਠੋਸ ਪ੍ਰੋਗਰਾਮ ਉਲੀਕਿਆ ਕੀ ਗਿਆ ਸੀ। ਉਹ ਗੱਲਾਂ ਤੇ ਪਿੱਛੇ ਰਹਿ ਗਈਆਂ, ਹੁਣ ਆਹ ਗੱਲਾਂ ਚੱਲ ਪਈਆਂ ਨੇ। ਪਰ ਮੈਂ ਇਸ ਗੱਲੋਂ ਹੈਰਾਨ ਆ ਕਿ ਇੱਕ ਮੈਂਬਰ ਪਾਰਲੀਮੈਂਟ ਨੂੰ ਬਜਟ ਸੈਸ਼ਨ ਚ ਜਾਣਾ ਚਾਹੀਦਾ ਸੀ। ਜੇ ਜਾਣਾ ਚਾਹੁੰਦੇ ਸਨ, ਉਹਨਾਂ ਨੂੰ ਰੋਕਣਾ ਗਲਤ ਹੈ। ਤੇ ਇਸ ਬਾਬਤ ਮੈਂ ਵੀਡੀਓ ਨਹੀਂ ਸਾਰੀ ਸੁਣ ਸਕਿਆ, ਬਾਅਦ ਦੁਪਹਿਰ ਵੀਡੀਓ ਚੱਲ ਰਹੀ ਸੀਗੀ ਕਿਉਂਕਿ ਉਸ ਵੇਲੇ ਮੈਂ ਕਿਸੇ ਮੰਚ ਤੇ ਪ੍ਰੋਗਰਾਮ ਵਾਸਤੇ ਜਾਣਾ ਸੀਗਾ। ਤੇ ਗੱਲ ਇਹ ਆ ਕਿ ਹੋ ਸਕਦਾ, ਕਿਉਂਕਿ ਮਾਨ ਸਾਹਿਬ ਇਹਨਾਂ ਸਾਰੀਆਂ ਚੀਜ਼ਾਂ ਤੋਂ ਜਾਣੂ ਆ, ਹੋ ਸਕਦਾ ਸ਼ਿਕਾਇਤ ਵੀ ਕਰਨਗੇ, ਕਿਉਂਕਿ ਤੁਸੀਂ ਲੋਕ ਸਭਾ ਦੇ ਸਪੀਕਰ ਨੂੰ ਇਹ ਲਿਖ ਸਕਦੇ ਹੋ ਜੇ ਤੁਹਾਡੇ ਨਾਲ ਕੁਝ ਹੁੰਦਾ ਹੈ ਸਮੇਂ ਦਾ ਕੋਈ, ਡੈਫੀਨਿਟਲੀ ਉਹ ਜ਼ਰੂਰ ਮੈਨੂੰ ਲੱਗਦਾ ਕਿ ਸ਼ਿਕਾਇਤ ਕਰਨਗੇ ਇਸ ਬਾਬਤ। ਤਾਂ ਇਹ ਗਲਤ ਆ ਜੇ ਉਹਨਾਂ ਨੇ ਬਜਟ ਸੈਸ਼ਨ 'ਚ ਹਿੱਸਾ ਲੈਣ ਜਾਣਾ ਸੀ। ਤੇ ਜੇ ਮਾਨ ਸਾਹਿਬ ਨੇ ਬਜਟ ਸੈਸ਼ਨ ਛੱਡ ਕੇ ਇੱਥੇ ਜਾਣਾ ਸੀ ਤੇ ਤਦ ਵੀ ਗਲਤ ਆ, ਤਦ ਵੀ ਗਲਤ ਕਹੂੰਗਾ ਮੈਂ। ਤਾਂ ਗਲਤ ਕਹੂੰਗਾ ਹਜ਼ੂਰ ਕਿ ਤੁਹਾਨੂੰ ਸਭ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਉੱਥੇ ਆਵਾਜ਼ ਚੁੱਕਣੀ ਚਾਹੀਦੀ ਹੈ। ਜੋ ਵੀ ਮੌਕਾ ਮਿਲਦਾ ਤੁਹਾਨੂੰ, ਕਿਤੇ ਵੀ ਬੋਲਣ ਦਾ ਮੌਕਾ ਮਿਲਦਾ, 1-2 ਮੌਕਿਆਂ ਤੇ ਇਹ ਬੋਲੇ ਵੀ ਹੈ, ਪਰ ਸਵਾਲ ਪੁੱਛਣ ਦਾ, ਸਵਾਲ ਲਾਉਣ ਦੇ ਮਾਮਲੇ 'ਚ ਤੁਸੀਂ ਇਹਨਾਂ ਦੀ ਪਰਫਾਰਮੈਂਸ ਦੇਖ ਲਿਓ, ਚੈੱਕ ਕਰ ਲਿਓ, ਤੁਹਾਨੂੰ ਆਨਲਾਈਨ ਮਿਲ ਜਾਣੀ ਹੈ। ਖੈਰ, ਹਾਊਸ ਅਰੈਸਟ ਹੋਇਆ, ਕਾਫੀ ਵਿਵਾਦ ਹੋਇਆ ਇਹਦੇ ਤੇ। ਹੁਣ ਉਹ ਪਤਾ ਲੱਗੇਗਾ ਹੌਲੀ ਹੌਲੀ ਚੀਜ਼ਾਂ ਨਿੱਤਰ ਕੇ ਆਉਣਗੀਆਂ ਕਿ ਜੇ ਇਹਨਾਂ ਨੇ ਬਜਟ ਸੈਸ਼ਨ 'ਚ ਜਾਣਾ ਸੀ, ਜੇ ਤਦ ਵੀ ਰੋਕਿਆ ਗਿਆ, ਬਹੁਤ ਗਲਤ ਕੀਤਾ, ਤੇ ਉਹਦੇ 'ਚ ਕੁਝ ਅਫਸਰ ਫਸ ਵੀ ਸਕਦੇ ਆ ਮੁੜ ਕੇ। ਜੀ ਜੀ। ਤੇ ਮਿੰਟੂ ਜੀ ਗੱਲ ਕਰੀਏ, ਇੱਕ ਐਮਪੀ ਕਹਿ ਰਿਹਾ ਕਿ ਦੱਖਣ ਭਾਰਤ ਨੂੰ ਅੱਡ ਦੇਸ਼ ਬਣਾਓ ਜੀ। ਦੇਖੋ, ਦੱਖਣ ਭਾਰਤ ਨੂੰ ਅੱਡ ਦੇਸ਼ ਬਣਾਓ, ਇਹ ਇੱਕ ਵਾਰੀ ਇੱਕ ਲੀਡਰ ਨੇ, ਸ਼ਾਇਦ ਰਾਜਾ ਸੀਗਾ, ਉਹਨੇ ਵੀ ਗੱਲ ਕਰ ਦਿੱਤੀ ਸੀਗੀ ਵੱਖਵਾਦੀ ਕੁਝ ਕਿ ਇਸ ਤਰ੍ਹਾਂ, ਫਿਰ ਸ਼ਾਇਦ ਗ੍ਰੇਟਰ ਤਮਿਲ ਕੁਝ ਐਸਾ ਉਹਨੇ ਮੰਗ ਕਰ ਦਿੱਤੀ ਸੀ, ਉਦੋਂ ਵੀ ਕਾਫੀ ਵਿਵਾਦ ਛਿੜਿਆ ਸੀਗਾ। ਅਸਲ 'ਚ ਕੀ ਆ ਕਿ ਜਿਹੜਾ ਅੱਜ ਬਜਟ ਪੇਸ਼ ਹੋਇਆ ਉਹਨੂੰ ਲੈ ਕੇ, ਜਿਵੇਂ ਪੰਜਾਬ ਵਾਲੀ ਆਪਾਂ ਗੱਲ ਕਰਨ ਡਏ ਸਾਂ, ਇਸ ਤਰ੍ਹਾਂ ਨਾ, ਮਤਲਬ ਕਿ ਉਧਰ ਵੀ ਕਿਤੇ ਨਾ ਕਿਤੇ ਥੋੜੀ ਨਾਰਾਜ਼ਗੀ ਹੈਗੀ ਆ, ਕਿਤੇ ਨਾ ਕਿਤੇ ਦੱਖਣ ਦੇ ਜਿਹੜੇ ਨੇਤਾ ਨੇ ਕੁਝ ਉਹ ਥੋੜੇ ਜਿਹੇ ਅਪਸੈਟ ਆ। ਗੱਲ ਇਹ ਆ ਕਿ ਉਹਦੇ ਵਿੱਚ ਇਹ ਹੈਗੇ ਆ ਸ਼ਾਇਦ ਕਰਨਾਟਕ ਦੇ ਸੁਰੇਸ਼, ਇਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਜੇ ਮਤਲਬ ਕਿ ਇਸੇ ਤਰ੍ਹਾਂ ਤੁਸੀਂ ਨਾਰਥ ਵਾਲਿਆਂ ਨੂੰ ਪੈਸੇ ਦੇਣੇ ਨੇ, ਸਾਨੂੰ ਟੈਕਸ ਦੇ ਵਿੱਚ ਹਿੱਸੇਦਾਰੀ ਨਹੀਂ ਜੇ ਦੇਣੀ, ਤੇ ਫਿਰ ਇਹ ਮਤਲਬ ਕਿ ਸਾਊਥ ਜਿਹੜਾ ਉਹ ਅੱਡ ਦੇਸ਼ ਬਣਨਾ ਚਾਹੀਦਾ। ਹਾਲਾਂਕਿ ਜਿਹੜੇ ਸਿੱਧਾਰਮਈਆ ਨੇ, ਮਿਨਿਸਟਰ ਹੈ ਕਰਨਾਟਕਾ ਦੇ, ਉਹਨਾਂ ਨੇ
ਇਸ ਗੱਲ ਨੂੰ ਕਹਿ ਲਓ ਕਿ ਰੱਦ ਕੀਤਾ ਹੈ, ਜੀ ਇਸ ਗੱਲ ਦੀ ਮਜ਼ਮਤ ਕੀਤੀ ਹੈ ਹੂੰ ਕਿ ਐਸਾ ਕੁਝ ਨਹੀਂ ਹੈ। ਇਹ ਡੀਕੇ ਸੁਰੇਸ਼ ਬੋਲੇ ਸੀਗੇ, ਮੈਨੂੰ ਨਾਮ ਵੀ ਯਾਦ ਆ ਗਿਆ, ਪਹਿਲਾਂ ਮੈਂ ਭੁੱਲ ਗਿਆ ਸੀ। ਸੁਰੇਸ਼ ਹੀ ਕਿਹਾ ਸੀ ਨਾ ਮੈਂ ਸ਼ਾਇਦ, ਸ਼੍ਰੇਸ਼ ਡੀਕੇ ਸੁਰੇਸ਼ ਇਹਨਾਂ ਦਾ ਨਾਮ। ਹਾਂਜੀ 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 ਸੁਰੇਸ਼। ਤਾਂ ਗੱਲ ਇਹ ਹੈ ਕਿ ਇਹਨਾਂ ਨੇ ਨਾਰਾਜ਼ਗੀ ਜ਼ਾਹਰ ਕਰਦੇ ਇੱਥੋਂ ਤੱਕ ਕਹਿ ਦਿੱਤਾ ਕਿ ਦੱਖਣ ਭਾਰਤ ਨੂੰ ਇੱਕ ਅੱਡ ਦੇਸ਼ ਜਿਹੜਾ ਹੈ ਉਹ ਬਣਾ ਦਿੱਤਾ ਜਾਵੇ। ਤਾਂ ਇਹ ਇਹਨਾਂ ਦਾ ਜਿਹੜਾ ਲੌਜਿਕ ਹੈ, ਤਰਕ ਹੈ ਜਿਹੜਾ, ਉਹ ਵੈਸੇ ਗਲਤ ਨਹੀਂ ਹੈ। ਉਹ ਇਹੋ ਹੀ ਕਹਿੰਦੇ ਆ ਕਿ ਬਈ ਸਾਊਥ ਜਿਹੜਾ ਹੈ ਉਹ ਦਿੰਦਾ ਵੱਧ ਹੈ, ਉਹਨੂੰ ਬਦਲੇ ਚ ਮਿਲਦਾ ਘੱਟ ਹੈ। ਮੈਂ ਇਹਦੇ ਤੇ ਇੱਕ ਬਹੁਤ ਤਫਸੀਲ ਨਾਲ ਵੀਡੀਓ ਕੀਤੀ ਸੀਗੀ, ਸ਼ਾਇਦ ਮੇਰੇ ਕੋਲ ਅਜੇ ਵੀ ਫੈਕਟ ਪਏ ਹੋਣਗੇ। ਬਿਲਕੁਲ ਇਹ ਗੱਲ ਇਹਨਾਂ ਦੀ ਦਰੁਸਤ ਆ ਕਿ ਇਹਦੇ ਮੁਕਾਬਲੇ ਜੋ ਹਾਸਲ ਕਰਦਾ ਮਹਾਰਾਸ਼ਟਰ ਸਭ ਤੋਂ ਜ਼ਿਆਦਾ ਦਿੰਦਾ ਹੈ, ਪਰ ਕਮਾਲ ਦੀ ਗੱਲ ਹੈ ਲੈਣ ਦੇ ਮਾਮਲੇ ਚ ਬਿਹਾਰ ਸਭ ਤੋਂ ਮਿਲੇਗਾ ਤੁਹਾਨੂੰ। ਅੱਛਾ, ਉਲਟਾ ਕੰਮ ਸਾਰਾ। ਹਾਂਜੀ, ਹਾਲਾਂਕਿ ਮਹਾਰਾਸ਼ਟਰ ਚੋਂ ਕਦੇ ਤੁਹਾਨੂੰ ਵੱਖਵਾਦ ਨਜ਼ਰ ਨਹੀਂ ਆਏਗਾ ਕਿ ਅਸੀਂ ਵੱਖ ਹੋਵਾਂਗੇ, ਮਰਾਠਾ ਲੈਂਡ ਜਾਂ ਕੁਝ ਇਸ ਤਰ੍ਹਾਂ ਦੀ ਮੰਗ ਨਹੀਂ ਹੈਗੀ, ਪਰ ਸਾਊਥ ਵਾਲੇ ਜ਼ਿਆਦਾ ਰੌਲਾ ਪਾਉਂਦੇ ਨੇ। ਉਹਨਾਂ ਦਾ ਕਹਿਣਾ ਕਿ ਵਸੋਂ ਅਸੀਂ ਕੰਟਰੋਲ ਕੀਤੀ, ਮਿਹਨਤ ਅਸੀਂ ਜ਼ਿਆਦਾ ਕਰਦੇ ਹਾਂ, ਕੰਟਰੀਬਿਊਸ਼ਨ ਸਾਡਾ GDP ਦੇ ਵਿੱਚ ਜਾਂ ਟੈਕਸ ਜੋ ਕਲੈਕਸ਼ਨ ਹੈ ਉਹਦੇ ਵਿੱਚ, ਤਾਂ ਜੋ ਸਾਨੂੰ ਮਿਲਣਾ ਹੈ ਫਿਰ ਉਹਦੇ ਮੁਤਾਬਕ ਮਿਲਣਾ ਚਾਹੀਦਾ। ਇੱਕ ਬਹੁਤ ਵੱਡੀ ਸਮੱਸਿਆ ਹੈ, ਬੁਨਿਆਦੀ ਸਮੱਸਿਆ ਹੈ। ਇਹਦੇ ਚ ਤਾਂ ਇਹਨਾਂ ਨੂੰ ਵੇਖਣਾ ਪਵੇਗਾ ਜੀ ਜੀ ਕਿ ਤੁਸੀਂ ਹੁਣ, ਕਿਉਂਕਿ ਯੂਪੀ ਨੂੰ ਵੀ ਬਹੁਤ ਜ਼ਿਆਦਾ ਮਿਲ ਰਿਹਾ ਹੈ ਨਾ, ਹੁਣ ਤਾਂ ਚਲੋ ਯੂਪੀ ਡਿਵੈਲਪ ਹੋਣੀ ਸ਼ੁਰੂ ਹੋ ਗਈ ਥੋੜੀ ਕਹਾਣੀ, ਪਰ ਬਿਹਾਰ ਤੇ ਯੂਪੀ ਇਹਨਾਂ ਸਟੇਟਾਂ ਨੂੰ ਬਹੁਤ ਜਾਂਦਾ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਚੀਜ਼ ਤਾਂ ਦੂਰ ਕਰਨ ਦੀ ਜ਼ਰੂਰਤ ਹੈ, ਕਿਸੇ ਨਾ ਕਿਸੇ ਢੰਗ ਨਾਲ ਦੂਰ ਕਰਨ ਦੀ ਲੋੜ ਹੈ। ਇਹ ਤਾਂ ਹੈ ਹੀ ਹੈ, ਪਰ ਮੋਦੀ ਸਾਹਿਬ ਹੋਰਾਂ ਨੂੰ ਇੱਕ ਗੱਲ ਹੋਰ ਵੇਖਣੀ ਪਏਗੀ ਜੀ ਕਿ ਜੋ ਤੁਸੀਂ ਕੱਟੜਵਾਦ ਫੈਲਾ ਰਹੇ ਹੋ ਨਾ, ਇਹ ਤਾਂ ਚਲੋ ਆਰਥਿਕ ਚੀਜ਼ਾਂ ਨਾਲ ਜੁੜਿਆ ਵਾ, ਇਹ ਇਦਾਂ ਲੈਦਗੀ ਆਰਥਿਕ ਚੀਜ਼ਾਂ ਨਾਲ ਵੀ ਜੁੜੀ ਹੁੰਦੀ ਹੈ ਨਾ। ਬਲੋਚਿਸਤਾਨ ਜਾਂ ਜਿਹੜਾ ਕੁਝ ਹੋਰ ਇਸ ਤਰ੍ਹਾਂ ਦਾ ਤੁਸੀਂ ਮੂਵਮੈਂਟ ਕਿਤੇ ਵੀ ਦੇਖ ਰਹੇ ਹੋ ਕਿਸੇ ਖਿੱਤੇ 'ਚ, ਉਹਦੇ ਨਾਲ ਇਕੱਲਾ ਇਹ ਨਹੀਂ ਹੁੰਦਾ, ਸਮਾਜਿਕ ਸੱਭਿਆਚਾਰਕ ਇਹ ਸਾਰੀਆਂ ਚੀਜ਼ਾਂ ਤੇ ਹੁੰਦੀਆਂ ਨੇ। ਕਈ ਵਾਰ ਆਰਥਿਕ ਕੰਸਰਨ ਹੁੰਦਾ ਉਹਦਾ। ਜੀ ਜੀ, ਤੁਸੀਂ ਕਿਸੇ ਖਿੱਤੇ ਦੀ ਲੁੱਟ ਕਰੋਗੇ, ਉਹਨੂੰ ਨਿਚੋੜੀ ਜਾਓਗੇ, ਬਦਲੇ 'ਚ ਕੁਝ ਦਿਓਗੇ ਨਹੀਂ, ਨਾ ਉਹਨੂੰ ਆਪਣਾਤ ਦਿਓਗੇ, ਨਾ ਉਹਨੂੰ ਕੋਈ ਬਣਦਾ ਹਿੱਸਾ ਦਿਓਗੇ, ਕੀ ਕਰੇਗਾ ਅਗਲਾ? ਜੀ ਜੀ। ਸੋ ਇਹ ਚੀਜ਼ ਜਿਹੜੀ ਹੈ ਇਹ ਦੇਖਣੀ ਹੋਏਗੀ ਕਿ ਤੁਹਾਡੀ ਰੈਡੀਕਲਾਈਜੇਸ਼ਨ ਜਿਵੇਂ ਜਿਵੇਂ ਵਧੇਗੀ, ਚਾਹੇ ਉਹ ਖਾਲਿਸਤਾਨ ਦੀ ਮੰਗ ਹੈ, ਚਾਹੇ ਕੱਲ ਨੂੰ ਨਾਰਥ ਈਸਟ ਚੋਂ ਕੁਝ ਗਰੁੱਪ ਹੈ ਜਿਹੜੇ ਉਹ, ਚਾਹੇ ਫਿਰ ਦੋਏ ਚੀਜ਼ਾਂ ਤੁਹਾਨੂੰ ਵੇਖਣੀਆਂ ਪੈਣਗੀਆਂ। ਤੁਹਾਨੂੰ ਮਾਈਨੋਰਿਟੀ ਨੂੰ ਗੱਲ ਨਾਲ ਲਾਉਣਾ ਪਵੇਗਾ, ਉਹਨਾਂ ਦਾ ਗੱਲ ਨਹੀਂ ਕੁੱਟ ਕੇ ਚੱਲਣਾ ਕੰਮ। ਜੀ ਜੀ, ਇਹ ਗੱਲ ਇਹਨਾਂ ਨੂੰ ਜਿੰਨੀ ਛੇਤੀ ਸਮਝ ਆ ਜਾਏਗੀ ਠੀਕ ਆ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਇੱਕ ਬ੍ਰੇਕ ਤੋਂ ਬਾਅਦ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।